सन 8-10 सुनियारां दी दुकान आहो अगे तोड़ सन जी आ गया जी ए पछाणो केड़ी शै जी देखो बिल्डिंग जाके पछाणना फिर दसना दरवाजे के जा ये जंज घर से नहीं है दस दिता ही हुंदा ने जंज घर लगदा ਇਹ ਬੰਦਾ ਸੀ ਉਹਨੂੰ ਕਹਿੰਦੇ ਸੀ ਘੋੜੇ ਖਾਣ आ घोड़े खान ਉਹ ਕਹਿੰਦਾ ਸੀ ਉਹ ਜਦੋਂ ਲੋਕ ਕਹਾਣੀ ਇਸ ਤਰ੍ਹਾਂ ਚੱਲੀ ਉਹ ਫਸਟ ਵਰਲਡ ਵਾਰ ਚ ਗਿਆ ਸੀ ਉਹ ਆਪਣਾ ਬ੍ਰਿਟਿਸ਼ ਗਵਰਨਮੈਂਟ ਤੇ ਉਹ ਕਹਿਣ ਲੱਗਾ ਵੀ ਉੱਥੇ ਜਦੋਂ ਲੜਾਈ ਦੇ ਵਿੱਚ ਖਾਣਾ ਖਾਣ से ਮਿਲਦਾ ਤੇ ਕਹਿੰਦਾ ਉੱਥੇ ਕਈਆਂ ਲੋਕਾਂ ਨੇ ਘੋੜੇ ਖਾਣੇ ਸ਼ੁਰੂ ਕਰ ਦਿੱਤੇ ਪਰ ਮੈਂ ਨਹੀਂ ਖਾਦਾ ਲੋਕਾਂ ਨੇ ਫਿਰ ਉਹਦੇ ਨਾਲ ਘੋੜੇ ਖਾਣੇ ਪਾਤਾ ਗਲੀਆਂ ਦੇ ਸਰਦਾਰੀ ਤੁਸੀਂ ਫਿਰਦੇ ਰਹੇ ਹੋ ਆਹ ਬਿਲਕੁਲ ਗਲੀਆਂ ਲੰਘਦੇ ਆ ਪਤਾ ਨਹੀਂ ਇਹ ਵੀ ਗਲੀ ਪੁਰਾਣੀ ਹੈ ਪੁਰਾਣੀ ਹਜ਼ਾਰ ਵਾਰ ਲੰਘੇ ਆ ਪਤਾ ਨਹੀਂ ਕਿੰਨੀ ਵਾਰ 12 ਸਾਲ ਦੀ ਉਮਰ ਚ ਇਹਨਾਂ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਸਾਈਡ ਤੇ ਐਗਜ਼ੈਕਟਲੀ ਹਾਂਜੀ ਜੀ ਜੀ ਮਾਈ ਗॉड ਤੁਹਾਨੂੰ ਯਾਦ ਹੈ ਮੈਨੂੰ ਪੂਰਾ ਪਤਾ ਹੋ ਤੁਹਾਨੂੰ ਕੜੇ ਦੀ ਕਹਾਣੀ ਮੈਂ ਦੱਸਦਾ ਹਰ ਸਾਲ ਜਦੋਂ ਵਿਸਾਖੀ ਦਾ ਮੇਲਾ ਲੱਗਦਾ ਸੀ ਜੀ 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 ਵਿਸਾਖੀ ਦੇ ਮੇਲੇ ਦੇ ਬਾਅਦ ਉਹਦਾ ਜਿਹੜਾ ਝੰਡੇ ਦਾ ਉੱਤੇ ਪਿਸ਼ਾਕ ਹੁੰਦੀ ਹੈ ਉਹਨੂੰ ਬਦਲਦੇ ਸਨ ਸਹੀ ਹੋ ਅੱਛਾ ਉਹ ਝੰਡਾ ਸੀ ਉੱਤੇ ਮਮਟੀ ਦੇ ਤੇ ਉੱਥੇ ਚੜਨਾ ਬੜਾ ਮੁਸ਼ਕਲ ਸੀ ਤੇ ਨਾਲੇ ਲੋਹੇ ਦੀ ਸਰਾ ਸੀ ਹਾਂ ਲੋਹੇ ਦੀ ਨਾਲ ਉਹਦੇ ਵਿੱਚ ਨਾ ਕੜੇ ਬਣਾਏ ਸੀ ਉਹਦੇ ਵਿੱਚ ਅਸੀਂ ਵੀ ਨਾ ਵਾਂ ਕਬੂਤਰ ਅਗਲੇ ਉਸ ਵਿੱਚ ਮਾਰ ਪਾ ਲਈ ਅੱਛਾ ਮੇਰੇ ਜਿਹੜੇ ਫਾਦਰ ਸਨ ਨਾ ਜੀ ਜੀ ਸਿਰਫ ਉਹੀ ਉਹਨੂੰ ਆਪਣੇ ਕੱਢ ਕੇ ਤੇ ਫਿਰ ਉਹਦੇ ਪਿਸ਼ਾਕਾ ਚਾੜਨਾ ਤੇ ਉਹਨਾਂ ਨੂੰ ऐसे मीज भाई ਇਹੋ ਜੀ ਵੱਡੀ ਰਿਸੈਪਸ਼ਨ ਨਹੀਂ ਹੋ ਸਕਦਾ ਤੇ ਭੰਗੜਾ ਤੇ ਆ ਦੁਨੀਆ ਹੀ ਨਹੀਂ ਬਾਹਰ ਆਈ ਦੋਸਤੋ ਅੱਜ ਅਸੀਂ ਪਿੰਡ ਕਾਲੋਕੇ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਪਹੁੰਚੇ ਹਾਂ। ਅੱਜ ਇਸ ਪਿੰਡ ਦੇ ਵਿੱਚ ਤਾਰੀਖੀ ਜਸ਼ਨ ਦਾ ਸਮਾਂ ਹੈ। ਅੱਜ 76 ਸਾਲ ਬਾਅਦ ਸਰਦਾਰ ਗੁਰਬਚਨ ਸਿੰਘ ਵਿਰਕ ਵਾਪਸ ਆਪਣੇ ਪਿੰਡ ਪਲਟੇ ਨੇ ਤੇ ਇਹਨਾਂ ਦਾ ਇਸਤਕਬਾਲ ਕਰਨ ਵਾਸਤੇ ਜ਼ਾਹਿਦ ਗੁੱਜਰ ਨੇ ਬੜਾ ਜ਼ਬਰਦਸਤ ਬੰਦੋਬਸਤ ਕੀਤਾ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਸਰਦਾਰ ਜੀ ਦਾ ਪਿੰਡ ਦੇ ਵਿੱਚ ਵੈਲਕਮ ਹੋਇਆ ਤੇ ਉਹਨਾਂ ਨੇ ਕਿਹੜੀਆਂ ਤਾਰੀਖੀ ਜਿਹੜੀਆਂ ਉਸ ਵੇਲੇ ਦੀਆਂ ਚੀਜ਼ਾਂ ਸੀ ਉਹ ਪਹਿਚਾਨੀਆਂ। ਸਾਰੀ ਵੀਡੀਓ ਦੇਖੋ ਤੇ ਆਪਣੇ ਨਾਲਦਿਆਂ ਨੂੰ ਸ਼ੇਅਰ ਕਰੋ।
ਆਪਾਂ ਹੁਣ ਕਿੱਥੇ ਜਾ ਰਹੇ ਹਾਂ? ਚਲੋ ਜੀ ਚਲੋ ਚਲੋ ਹੁਣ ਆਪਾਂ ਆਪਣੇ ਘਰ ਨੂੰ ਜਾ ਰਹੇ ਹਾਂ ਜੀ ਜਿਹੜਾ ਠੀਕ ਹੈ ਹਾਂ ਕੋਈ 1.5 ਕਿਲੋਮੀਟਰ ਸਫ਼ਰ ਆ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਜੀ ਕੋਈ ਪ੍ਰੋਬਲਮ ਅਗਰ ਨਹੀਂ ਕਹਿੰਦੇ ਤਾਂ ਬਾਈਕ ਦਾ ਇੰਤਜ਼ਾਮ ਕਰ ਲਈਏ ਜੀ ਨਹੀਂ ਮੈਂ ਤੁਰ ਕੇ ਜਾ ਸਕਦਾ ਜਿੱਥੇ ਬਾਜ਼ਾਰ ਖਤਮ ਨਹੀਂ ਹੁੰਦਾ ਉੱਥੇ ਚੱਲ ਜਾਓ ਬਾਹਰਲੇ ਪਾਸੇ ਹਾਂਜੀ ਉਹ ਗੱਡੀ ਲੈ ਮੰਗਾ ਲਓ ਨਾਲ ਨਹੀਂ ਬਾਹਰਲੇ ਪਾਸੇ ਨਹੀਂ ਪਿੰਡ ਦੇ ਵਿੱਚ ਵਿਚਾਲੇ ਜਿਹੜਾ ਬਾਜ਼ਾਰ ਆ ਨਹੀਂ ਤੁਰ ਕੇ ਜਾਣੇ ਆ ਕੋਈ ਪ੍ਰੋਬਲਮ ਨਹੀਂ ਹੈ ਢੋਲ ਬਸ ਮੈਨੂੰ ਮੈਨੂੰ ਇਹ ਨਹੀਂ ਸੀ ਉਮੀਦ ਪਈ ਇਹੋ ਜਿਹੀ ਵੱਡੀ ਰਿਸੈਪਸ਼ਨ ਨਹੀਂ ਹੋ ਸਕਦਾ ਤੇ ਭੰਗੜਾ ਤੇ ਆ ਦੁਨੀਆ ਇੰਨੀ ਬਾਹਰ ਆਈ ਹੈ ਸਕੂਲ ਆਪਣਾ ਨਵਾਂ ਬਣਿਆ ਹੋਇਆ ਵਾ ਅੱਛਾ ਜਿਹੜਾ ਤੁਹਾਡਾ ਪਾਥੀ ਵਾਲਾ ਉਹ ਤੁਹਾਨੂੰ ਅੱਗੇ ਵਾਪਸ ਅੱਛਾ ਜੀ ਨਵਾਂ ਬਣਿਆ ਅੱਛਾ ਉਦੋਂ ਦੇ ਸਾਰੇ ਜਗ੍ਹਾ ਵਿਹਲੀ ਸੀ ਆਹੋ ਸਾਰੀ ਖੁੱਲੀ ਪਈ ਸੀ ਆਬਾਦੀ ਅੱਗੇ ਇਹ ਜੀ ਕੋਈ ਪਿੰਡ ਆਪਣਾ ਜਦੋਂ ਤੁਹਾਨੂੰ ਮੈਂ ਦੱਸਣਾ ਜੀ ਉੱਥੋਂ ਤੁਸੀਂ ਐਪ ਨਵੀਂ ਆਬਾਦੀ ਹੈ ਜੀ ਅੱਛਾ ਆ ਨਵਾਂ ਬਣਿਆ ਨਾ ਸਾਰਾ ਉਹ ਪੁਰਾਣਾ ਸ਼ੁਰੂ ਹੋਇਆ ਤੁਹਾਨੂੰ ਇੱਕ ਤੁਹਾਨੂੰ ਮੈਂ ਜੰਜ ਘਰ ਵਿਖਾਉਣਾ ਜੀ ਆਹੋ ਠੀਕ ਹੈ ਠੀਕ ਹੈ ਬੇਟਾ ਰਸਤਾ ਛੱਡ ਕੇ ਇਹ ਆ ਜੀ ਮੇਨ ਬਾਜ਼ਾਰ ਹੈ ਜੀ ਅੱਗੇ ਗੁਰਦੁਆਰਾ ਚੌਕ ਹੁੰਦਾ ਜਿੱਥੋਂ ਆ ਜੰਡਿਆਲੇ ਨੂੰ ਸਿੱਧੀ ਜਾਂਦੀ ਅੱਛਾ ਜਨਰਲ ਸਿੰਘ ਅੱਛਾ ਇਹ ਜੀ ਮੇਨ ਬਾਜ਼ਾਰ ਹੈ ਜੀ ਅੱਛਾ ਅੱਗੋਂ ਸ਼ੁਰੂ ਹੋਣਾ ਵਾ ਇਹ ਹਲੇ ਵੀ ਨਵਾਂ ਅੱਛਾ ਆ ਪੁਰਾਣੀ ਇੱਕ ਮਸਜਿਦ ਦਾ ਜਿਹੜੀ ਇਹਦਾ ਮਨਾਰ ਆ ਅੱਛਾ ਅੱਛਾ ਮਸਜਿਦਾਂ ਵੀ ਹੁੰਦੀਆਂ ਸੀ ਨਾ ਜਦੋਂ ਆਹੋ ਹੁੰਦੀਆਂ ਸੀ ਮਸਜਿਦਾਂ ਬੱਚਿਆਂ ਨੂੰ ਵੀ ਕਾਫੀ ਐਕਸਾਈਟਮੈਂਟ ਇਹ ਇੱਥੋਂ ਪੁਰਾਣਾ ਪਿੰਡ ਸ਼ੁਰੂ ਹੋ ਜਾਣਾ ਥੋੜਾ ਅੱਗੋਂ ਅੱਛਾ ਇਹ ਜਿਹੜਾ ਤੁਹਾਡਾ ਸਕੂਲ ਜਿੱਥੇ ਪੜ੍ਹਦੇ ਸੀ ਉਹ ਪਿੰਡ ਤੋਂ ਬਾਹਰ ਸੀ ਨਾ ਉਦੋਂ ਪਿੰਡ ਤੋਂ ਬਾਹਰ ਸੀ ਚੜ੍ਹਦੇ ਬੰਨੇ ਆਹੋ ਇਹ ਸਕੂਲ ਬਾਬਾ ਜੀ ਆਈ ਸੀ ਕੁੜੀਆਂ ਵਾਲਾ ਮੁੰਡਿਆਂ ਦਾ ਉਦੋਂ ਨਹੀਂ ਆ ਸੀਗਾ ਉਦੋਂ ਮੁੰਡਿਆਂ ਦਾ ਪਹਿਲਾ ਆ ਮੁੰਡਿਆਂ ਵਾਲਾ ਪਹਿਲਾ ਸਕੂਲ ਇੱਥੇ ਮੈਂ ਚੌਥੀ ਜਮਾਤ ਤੱਕ ਪੜਿਆ ਨਾ ਇੱਥੇ ਮੈਨੂੰ ਲੱਗਦਾ ਹਲੇ ਲੜਕੀਆਂ ਦੀ ਹੋ ਗਈ ਅੱਛਾ ਲੜਕੀਆਂ ਦਾ ਸਕੂਲ ਬਣ ਗਿਆ ਜੀ ਅੱਛਾ ਅੱਛਾ ਉਹਦੇ ਅੱਗੇ ਖੁੱਲੀ ਜਗ੍ਹਾ ਹੁੰਦੀ ਸੀ ਤੇ ਹੁਣ ਜਗ੍ਹਾ ਮਕਾਨ ਪੈ ਗਏ ਹਾਂ ਠੀਕ ਹੈ ਵੇਖੀ ਅੱਜ ਨਾ ਖੁੱਲੀ ਜਗ੍ਹਾ ਹਾਂ ਤੇ ਹੁਣ ਉੱਥੇ ਮਕਾਨ ਪੈ ਗਏ ਦਰਵਾਜ਼ਾ ਅੱਛਾ ਇਹ ਤੁਹਾਡੀ ਕਿੰਨੀ ਉਮਰ ਹੈ ਹੁਣ 83 ਸਾਲ 83 ਤੁਹਾਨੂੰ ਤੇ ਕਾਫੀ ਯਾਦ ਹੋਵੇਗਾ ਯਾਦ ਨੇ ਬੜੇ ਤੁਹਾਡੇ ਸਾਰਿਆਂ ਦੇ ਨਾਮ ਬੜੇ ਯਾਦ ਤੁਹਾਨੂੰ ਯਾਦ ਹੈ ਕਿਤੇ ਆਪਣਾ ਹਯਾਤ ਅਹਿਮਦ ਹਾਂ ਹਯਾਤ ਅਹਿਮਦ ਅੱਡੇ ਦੇ ਵਿੱਚੋਂ ਅਸੀਂ ਮੇਨ ਬਾਜ਼ਾਰ ਪੜਦੇ ਆ ਤੇ ਇੱਥੇ ਮੈਂ ਬਾਬੇ ਸ਼ਾਹਬਦੀਨ ਜਨਾਹ ਦਾ ਪੁੱਤਰ ਅੱਛਾ ਅੱਛਾ ਸ਼ਾਹਬਦੀਨ ਚਿਰਾਗ ਦੀ ਦੋ ਬਾਬੇ ਹੁੰਦੇ ਅੱਛਾ ਉਹਨਾਂ ਦਾ ਬੇਟਾ ਹਾਂ ਅੱਛਾ ਅੱਛਾ ਆਪਣੇ ਮਹੱਲੇ ਦੇ ਸਾਰੇ ਸਿੱਖ ਮੇਰੇ ਬਾਪ ਨੇ ਮੇਰੇ ਹੋਈ ਹੁਣ ਵੀ ਮੇਰੇ ਸਾਹਮਣੇ ਠੀਕ ਹੈ ਠੀਕ
ਜੈਮਲ ਸਿੰਘ, ਸੰਤ ਸਿੰਘ, ਮੀਆਂ ਸਿੰਘ, ਮਾਨ ਸਿੰਘ, ਆਹੋ ਚਾਰੇ ਲਾਲ ਤੇ ਜਾਲ ਸਿੰਘ, ਇਹ ਸਾਰੇ ਮੈਨੂੰ ਚੇਤੇ ਨੇ। ਜੇਸੂ ਲੰਮਾ ਹੁੰਦਾ ਸੀ ਆਹੋ ਹੈ। ਹਾਂ ਬਿਲਕੁਲ। ਘੋੜੇ ਖਾਣਾ ਕੋੜੇ ਖਾਣੇ ਦੀ ਦੁਕਾਨ ਹੁੰਦੀ ਸੀ। ਉਹ ਦੁਕਾਨ ਉੱਥੇ ਅੱਗੇ ਜੇ ਹੈਗੀ ਦੁਕਾਨ ਜੀ? ਆਹੋ ਜੀ। ਅੱਛਾ ਉੱਥੇ ਦੁਕਾਨ ਹੋਰ ਬਣ ਗਈ ਨਾ। ਅੱਛਾ ਦੁਕਾਨ ਹੀ ਉਹਨਾਂ ਅੱਛਾ। ਮੈਨੂੰ ਯਾਦ ਹੈ ਕੋੜੇ ਖਾਣੇ ਦੇ। ਜੀ ਪੁਰਾਣੇ ਇੱਥੇ ਹਰਬੰਸ ਲਾਲ ਦੀ ਆ ਬਾਪੂ ਦੱਸੋ ਬਾਪੂ ਦੱਸੋ ਇੱਥੇ ਹਰਬੰਸ ਲਾਲ ਦੀ ਦੁਕਾਨ ਡਾਕਟਰ ਦੀ ਕਿੱਥੇ ਸੀਗੀ? ਅੱਛਾ ਹਰਬੰਸ ਲਾਲ ਦੀ ਮੈਨੂੰ ਯਾਦ ਹੈ ਪੂਰਾ। ਖੱਤਰੀ ਸਾਡੇ ਹਰਬੰਸ ਲਾਲ ਦੀ ਦੁਕਾਨ ਅੱਛਾ। ਇਸ ਜਗ੍ਹਾ ਇਹ ਕਿਹੜੀ ਹੈ ਜੀ ਦੁਕਾਨ? ਹਰਬੰਸ ਲਾਲ ਡਾਕਟਰ ਹਰਬੰਸ ਲਾਲ ਹੁੰਦਾ ਸੀ। ਮੈਨੂੰ ਯਾਦ ਹੈ। ਹਾਂ ਆ ਘਰ ਦਾ ਨਹੀਂ ਦੁਕਾਨ ਆ ਦੁਕਾਨ ਸੀ ਉੱਥੇ। ਇਹ ਬੰਦਾ ਸੀ ਇਹਨੂੰ ਕਹਿੰਦੇ ਸਰ ਕੋੜੇ ਖਾਣਾ। ਆ ਘੋੜੇ ਖਾਣ ਉਹ ਕਹਿੰਦਾ ਸੀ ਉਹ ਜਦੋਂ ਕਹਾਣੀ ਇਸ ਤਰ੍ਹਾਂ ਚੱਲੀ ਉਹ ਫਸਟ ਵਰਲਡ ਵਾਰ ਚ ਗਿਆ ਸੀ ਉਹ ਆਪਣਾ ਬ੍ਰਿਟਿਸ਼ ਗਵਰਨਮੈਂਟ ਤੇ ਉਹ ਕਹਿਣ ਲੱਗਾ ਵੀ ਉੱਥੇ ਜਦੋਂ ਲੜਾਈ ਦੇ ਵਿੱਚ ਖਾਣਾ ਖਾਣ ਸੀ ਮਿਲਦਾ ਤੇ ਕਹਿੰਦਾ ਉੱਥੇ ਕਈਆਂ ਲੋਕਾਂ ਨੇ ਘੋੜੇ ਖਾਣੇ ਸ਼ੁਰੂ ਕਰ ਦਿੱਤੇ ਪਰ ਮੈਂ ਨਹੀਂ ਖਾਦਾ। ਲੋਕਾਂ ਨੇ ਫਿਰ ਉਹਦੇ ਨਾਲ ਘੋੜੇ ਖਾਣੇ ਪਾਤਾ। ਗਲੀਆਂ ਦੇ ਸਰਦਾਰ ਹੀ ਤੁਸੀਂ ਫਿਰਦੇ ਰਹੇ ਹੋ। ਆਹ ਬਿਲਕੁਲ ਗਲੀਆਂ ਲੰਘਦੇ ਆ ਪਤਾ ਨਹੀਂ ਇਹ ਵੀ ਗਲੀ ਪੁਰਾਣੀ ਹੈ, ਪੁਰਾਣੀ ਹਜ਼ਾਰ ਵਾਰ ਲੰਘੇ ਆ ਪਤਾ ਨਹੀਂ ਕਿੰਨੀ ਵਾਰ। 12 ਸਾਲ ਦੀ ਉਮਰ ਚ ਇਹਨਾਂ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਬੜਾ ਲੰਘਿਆ ਤੁਸੀਂ। ਅੱਛਾ ਅੱਛਾ ਉਹ ਅੱਗੇ ਜੇ ਲਾਲੂ ਸੁਨਿਆਰੇ ਦੀ ਦੁਕਾਨ। ਅੱਛਾ ਠੀਕ ਹੈ ਠੀਕ ਹੈ ਜਾਣਦੇ ਹੋ? ਜਾਣ ਦੋ ਯਾਦ ਹਾਂ ਮੈਂ ਦੱਸਦੇ ਹੁਣ ਆਪਾਂ ਅੱਛਾ ਸ਼ਟਰ ਵਾਲੀ ਇਹ ਲਾਲੂ ਸੁਨਿਆਰੇ ਦੀ ਦੁਕਾਨ ਸਾਡੀ। ਅੱਛਾ ਅੱਛਾ ਕਿਉਂਕਿ ਉੱਥੇ ਜਿੱਥੇ ਗੁਰਦੁਆਰਾ ਹੈ ਉਹ ਗੁਰਦੁਆਰੇ ਤੋਂ ਅੱਗੇ ਲੰਘ ਕੇ ਸਨ 8-10 ਸੁਨਿਆਰਾਂ ਦੀਆਂ ਦੁਕਾਨਾਂ। ਆਹੋ ਅੱਗੇ ਤੋੜ ਸੰਧਾਰੇ ਆ ਜੀ ਆ ਗਿਆ ਜੀ। ਇਹ ਪਛਾਣੋ ਕਿਹੜੀ ਸ਼ੈ ਜੀ? ਵੇਖੋ ਬਿਲਡਿੰਗ ਉਹ ਜਾ ਕੇ ਪਛਾਣਨਾ ਫਿਰ ਦੱਸਣਾ ਤੁਹਾਨੂੰ। ਦਰਵਾਜ਼ੇ ਕੇ ਜਾ ਇਹ ਤਾਂ ਜੰਜ ਘਰ ਤੇ ਨਹੀਂ ਹੈ? ਦੱਸ ਦਿੱਤਾ ਜੀ ਉਹਨਾਂ ਨੇ ਜੰਜ ਘਰ ਲੱਗਦਾ। ਹਾਂ ਇਹ ਜੰਜ ਘਰ ਸੀ। ਇਹ ਜੀ ਜੰਜ ਘਰ ਸੀ। ਅੱਜ ਕੱਲ੍ਹ ਇਹਦਾ ਕੀ ਕਰਦੇ ਨੇ? ਉਹੀ ਦਰਵਾਜ਼ਾ। ਲਿਖਿਆ ਪੀਐਸਪੀ ਸਾਨੂੰ ਗੁਲਮਖੀ ਚ ਲਿਖਿਆ ਹੋਇਆ ਹੈ। ਪੀਐਸਪੀ ਲਿਖਿਆ ਅੰਡੇ ਗੁਲਮਖੀ ਚ ਲਿਖਿਆ ਹੋਇਆ ਕਿਹੜੀ ਵੱਡੀ? ਇਧਰ ਸਰਦਾਰ ਜੀ ਕੀ ਲਿਖਿਆ ਉੱਤੇ ਹੈ? ਆ ਪੀਐਸਪੀ ਲਿਖਿਆ ਇਹ ਕੋਈ ਡੇਟ ਇਹ ਨਹੀਂ ਆ। 1900 ਹਾਂ 36 ਕੀ ਹੁਣ ਨਹੀਂ ਤੇ 9 1 ਤੇ 9 1900 ਤੇ 119 1994 ਸਹੀ ਨਹੀਂ ਜਾਪਦਾ ਹੈ। ਇਹ 1939 ਤੇ ਨਹੀਂ ਲਿਖਿਆ ਬਿਕਰਮੀ ਚ? ਨਹੀਂ ਨਹੀਂ ਉਹ ਜਿਹੜੀ ਨਹੀਂ ਇਹ ਪਹਿਲਾਂ ਦਾ ਬਣਿਆ ਸਾਡੇ ਬੁੱਢੇ ਉਹ ਨਹੀਂ ਉਹ ਤੁਹਾਡੀ 1900 ਨਹੀਂ ਜਿਹੜੀ ਹਿੰਦੀ ਵਾਲੀ ਉਹ 2072 ਹੋ ਗਈ ਆ। ਆਹੋ ਉਹ ਹਿੰਦੀ ਵਾਲੀ ਆ ਜਾਓ ਜੀ, ਆ ਜਾਓ ਜੀ। ਜੰਜ ਘਰ ਬਜ਼ੁਰਗਾਂ ਨੇ ਪਛਾਣ ਲਿਆ ਤੇ ਹੁਣ ਜਾ ਰਹੇ ਆ ਜੀ ਇਹਨਾਂ ਦੇ ਘਰ ਵੱਲ। ਹਾਂ ਠੀਕ ਹੈ। ਸਰਦਾਰ ਜੀ ਇਹ ਕਿਹਦਾ ਘਰ ਸੀ? ਅੱਛਾ ਇਹ ਕਿਹਦਾ ਘਰ ਸੀ? ਇਹ ਇੱਥੇ ਗੁਰਦੁਆਰਾ ਸੀ। ਅੱਛਾ ਗੁਰਦੁਆਰਾ ਸਾਹਿਬ ਸੀ। ਹੈ ਪੁਰਾਣਾ ਵਾਹ ਜੀ ਵਾਹ। ਇਹ ਗੁਰਦੁਆਰਾ ਸਾਹਿਬ ਮੈਂ ਕੋਈ ਨਹੀਂ ਮੈਂ ਆਪ ਜਾਣ ਗੁਰਦੁਆਰਾ ਸਾਹਿਬ ਆਏ ਨੇ। ਅੱਜ ਦਰਵਾਜ਼ਾ ਹੀ ਲਾ ਦੇ ਰਹਿਣਾ। ਬੜਾ ਉੱਚਾ ਸੀ ਉਸ ਟਾਈਮ ਵੀ। ਪੌੜੀਆਂ ਸਨ ਨਾ ਪੌੜੀਆਂ ਚੜ ਕੇ ਆਉਣਾ ਪੈਂਦਾ ਸੀਗਾ। ਵਾਹ ਜੀ ਵਾਹ। ਆ ਹੋਣੀ Sorry, ਹਾਂ ਬਿਲਕੁਲ ਇਸ ਟਾਈਮ ਜੀ ਇਸ ਘਰ ਚ ਰਹਿਣੇ ਰਾਣਾ ਸਾਹਿਬ ਨੇ ਖਾਣਾ ਪੀਣਾ ਕੁਝ ਨਹੀਂ ਠੀਕ ਹੈ ਬਸ। ਪਿੰਡ ਭੁੰਡਰੀ ਤੋਂ ਆ ਜੀ। ਅੱਛਾ ਇਹ ਚਾਹ ਪਾਣੀ ਹੋ ਜਾਏ ਪਿੰਡ ਭੁੰਡਰੀ ਆਪਣਾ ਤੇ ਉੱਥੋਂ ਪਿੰਡ ਭੁੰਡਰੀ ਤੋਂ ਜੀ ਇੰਡੀਆ। ਅੱਛਾ 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 ਹਾਂਜੀ ਤੇ ਹੁਣ ਇਹ ਪੂਰੀ ਯਾਦਦਾਸ਼ਤ ਹੈ ਮੈਨੂੰ ਹਾਂਜੀ ਵੀ ਜਿਹੜੀ ਆਪ ਮੈਨੂੰ ਕਾਲੋਗੇ ਜੀ ਆਈ ਗੁਰਦੁਆਰਾ ਸੀ। ਬਾਜ਼ਾਰ ਤੋਂ ਨਾ ਪਰਲੇ ਪਾਸੇ ਬਹਿ ਜਾਓ। ਉਹ ਪੌੜੀ ਕੁਰਸੀਆਂ 2000 ਬਾਜ਼ਾਰ ਤੋਂ ਕਾਫੀ ਪੌੜੀਆਂ ਸਨ ਹਾਂਜੀ ਆਈ ਚੜ ਕੇ ਅੰਦਰ ਉਸ ਗੁਰਦੁਆਰੇ। ਸਭ ਤੋਂ ਬਹੁਤੀ ਭੱਟੀ ਸਾਡੇ ਕਾਲੋਗੇ ਜਾਈ ਅੱਛਾ ਸਭ ਤੋਂ ਬਹੁਤੀ ਅੱਛਾ ਜਿੰਨੀ ਵੀ
ਤੇ ਉੱਤੇ ਇੱਕ ਉੱਤੇ ਸਾਡੇ ਡਬਲ ਸਟੋਰੀ ਸੀ ਨਾ ਇਹ ਨਾਲ ਸੀ ਛੋਟੀਆਂ ਛੋਟੀਆਂ ਪੌੜੀਆਂ ਸੀ ਸੈਂਟਰ 'ਚ ਆਪਣਾ ਕਮਰਾ ਸੀ ਵੱਡਾ ਸਾਰਾ ਇੱਕ ਉੱਤੇ ਛੋਟੀ ਜੀ ਮੌਂਟੀ ਸੀ ਉਹ ਪੌੜੀਆਂ ਦੇ ਉੱਤੇ ਹਾਂ ਜੀ ਜਿਹੜੀ ਮਮਟੀ ਹੈ ਨਾ ਹਾਂਜੀ ਉਹ ਮਮਟੀ ਹੈ ਉਹਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਸੀ ਹਾਂਜੀ ਮਤਲਬ ਕਿ ਝੰਡਾ ਉੱਥੇ ਚੜ੍ਹ ਦਿੰਦੇ ਸਨ ਹਾਂਜੀ ਉੱਥੇ ਕੜੇ ਬਣਾਏ ਸੀ ਉਹਨਾਂ ਨੇ ਸਾਈਡ ਤੇ ਐਗਜ਼ੈਕਟਲੀ ਹਾਂਜੀ ਜੀ ਮਾਈ ਗॉड ਤੁਹਾਨੂੰ ਯਾਦ ਹੈ ਮੈਨੂੰ ਪੂਰਾ ਪਤਾ ਤੁਹਾਨੂੰ ਕੜੇ ਦੀ ਕਹਾਣੀ ਮੈਂ ਦੱਸਦਾ ਹਰ ਸਾਲ ਜਦੋਂ ਵਿਸਾਖੀ ਦਾ ਮੇਲਾ ਲੱਗਦਾ ਸੀ ਜੀ ਵਿਸਾਖੀ ਦੇ ਮੇਲੇ ਦੇ ਬਾਅਦ ਉਹਦਾ ਜਿਹੜਾ ਝੰਡੇ ਦਾ ਉੱਤੇ ਪੋਸ਼ਾਕ ਹੁੰਦੀ ਹੈ ਉਹਨੂੰ ਬਦਲਦੇ ਸਨ ਸਹੀ ਹੋ ਅੱਛਾ ਉਹ ਝੰਡਾ ਸੀ ਉੱਤੇ ਮਮਟੀ ਦੇ ਤੇ ਉੱਥੇ ਚੜਨਾ ਬੜਾ ਮੁਸ਼ਕਲ ਸੀ ਤੇ ਨਾਲੇ ਉਹ ਲੋਹੇ ਦੀ ਸਰਾਸ ਸੀ ਹਾਂ ਲੋਹੇ ਦੀ ਨਾਲ ਉਹਦੇ ਵਿੱਚ ਨਾ ਕੜੇ ਬਣਾਏ ਸੀ ਉਹਦੇ ਵਿੱਚ ਅਸੀਂ ਵੀ ਨਾ ਉਹ ਵਾਂਗ ਕਬੂਤਰ ਅਗਲੇ ਉਸ ਵਿੱਚ ਵਾਂਗ ਪਾ ਲਈ ਅੱਛਾ ਮੇਰੇ ਜਿਹੜੇ ਫਾਦਰ ਸਨ ਨਾ ਜੀ ਸਿਰਫ ਉਹੀ ਉਹਨੂੰ ਆਪਣੇ ਕੱਢ ਕੇ ਤੇ ਫਿਰ ਉਹਦੇ ਪੋਸ਼ਾਕਾਂ ਚਾੜਨਾ ਤੇ ਉਹਨਾਂ ਨੂੰ ਤੇ ਯਾਰ ਚਾਹ ਦਾ ਕਵੋ ਚਾਹ ਜਾਂ ਬੋਤਲ ਨਹੀਂ ਕੋਈ ਸ਼ਾਇਦ ਮੇਰੀ ਗੱਲ ਸੁਣੋ ਮਹਿਮਾਨ ਆਇਆ ਨਹੀਂ ਗੱਲ ਸੁਣੋ ਸਾਡਾ ਆਪਣਾ ਘਰ ਹੈ ਤੁਸੀਂ ਖਾ ਲਓ ਮੇਰੀ ਗੱਲ ਸੁਣ ਲਓ ਨਾ ਜੀ ਅੱਛਾ ਤੇ ਉਹ ਇੱਕ ਦਫਾ ਇੱਕ ਸਾਲ ਉਹ ਚਲੇ ਗਏ ਅੰਮ੍ਰਿਤਸਰ ਜਿੱਥੇ ਮੇਰੇ ਨਾਨਕੇ ਸਨ ਅੱਛਾ ਤੇ ਵਕਤ ਲੰਘ ਗਿਆ ਕੋਈ ਕਿਸੇ ਨੂੰ ਜ਼ਰੂਰਤ ਨਾ ਪਈ ਵੀ ਉਹ ਜਿਹੜਾ ਝੰਡਾ ਉਹ ਚੜਾਵੇ ਜਦੋਂ ਮੇਰੇ ਪਿਤਾ ਜੀ ਵਾਪਸ ਆਏ ਉਹਨਾਂ ਨੇ ਫਿਰ ਉਹ ਝੰਡਾ ਚੜਾਇਆ ਤੇ ਮੈਂ ਉਹਨਾਂ ਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੈ ਪਿੰਡ 'ਚ ਕੋਈ ਬੰਦਾ ਹੋਰ ਇੰਨੇ ਜਵਾਨ ਮੁੰਡੇ ਹਨ ਤੇ ਕਿਉਂ ਨਹੀਂ ਚੜਦੇ ਉਹ ਕਹਿੰਦਾ ਵਜ੍ਹਾ ਇਹ ਹੈਗੀ ਵੀ ਇਹਨਾਂ ਨੂੰ ਪਤਾ ਨਹੀਂ ਵੀ ਕਿਤਨਾ ਕਰਨਾ ਤੇ ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਜਿੱਥੇ ਉਹ ਆਪਣੀ ਮਮਤੀ ਬਣੀ ਸੀ ਤੇ ਨਾਲ ਉਹ ਕੜੇ ਬਣੇ ਸਨ ਤਿੰਨ ਚਾਰ ਉਹਨਾਂ ਨੇ ਐਵੇਂ ਲੱਤਾਂ ਪਾ ਕੇ ਉਹਨਾਂ ਨੇ ਇੱਕ ਚਾਕ ਲੈ ਕੇ ਨਾ ਉੱਤੇ ਉਹਨਾਂ ਨੇ ਇੱਕ ਇਸ ਪਾਸੇ ਸਾਈਨ ਲਾ ਦੇਣਾ ਜਿੰਨੇ ਕੜੇ ਚੌੜੇ ਸਨ ਸਹੀ ਕਿਉਂਕਿ ਜੇ ਤੁਸੀਂ ਥੱਲੇ ਕੜੇ ਨੂੰ ਵੇਖੋ ਤੇ ਫਿਰ ਡਰ ਸੀ ਬੰਦਾ ਡਿੱਗ ਪਵੇ ਹਾਂ ਉਹਨਾਂ ਨੇ ਇਸ ਤਰ੍ਹਾਂ ਚਾਕ ਦੀਆਂ ਦੋ ਲਾਈਨਾਂ ਲਾ ਕੇ ਤਾਂ ਕਿ ਜਿਹੜੀ ਆ ਕੜੇ ਦੀ ਚੜਾਈ ਹੈ ਫਿਰ ਉਹਨਾਂ ਨੇ ਆਪਣੇ ਜਿਹੜੇ ਉਹ ਝੰਡਾ ਸੀਗਾ ਆਪਣਾ ਲੋਹੇ ਦਾ ਬੜਾ ਭਾਰਾ ਉਹਨਾਂ ਨੇ ਫੜ ਕੇ ਆਚਾ ਬੈਲੈਂਸ ਕਰਕੇ ਐਸਾ ਕਰਕੇ ਤੇ ਉਹਨਾਂ ਨੇ ਫਿਰ ਜਿਹੜਾ ਉਹ ਚਾਕ ਦੀਆਂ ਦੋ ਲਾਈਨਾਂ ਸੀ ਨਹੀਂ ਉਹਨੂੰ ਵੇਖਣਾ ਉਹਨਾਂ ਨੇ ਕੜੇ ਨਹੀਂ ਵੇਖੇ ਕਿਉਂ ਕੜੇ ਥੱਲੇ ਸਨ ਉਹਨੂੰ ਵੇਖ ਕੇ ਤਾਂ ਆਸਤਾ ਉਹਨਾਂ ਨੇ ਪਾ ਕੇ ਉਹ ਝੰਡਾ ਲਾਣਾ ਉਹਨਾਂ ਝੰਡਾ ਲਾਤਾ ਇਹ ਮੈਨੂੰ ਗੱਲ ਯਾਦ ਹੈ ਪੂਰੀ ਪੱਕੀ ਸਹੀ ਗੱਲ ਤੁਸੀਂ ਇੱਥੇ ਪ੍ਰਸਾਦ ਖਾਂਦੇ ਰਹੇ ਹੋ ਹਾਂਜੀ ਹਾਂ ਇੱਥੇ ਆਉਂਦੇ ਰਹੇ ਅਸੀਂ ਬੜਾ ਵੰਡਦੇ ਹੁੰਦੇ ਇੱਥੇ ਇਹਨਾਂ ਦੇ ਨਾ ਸੈਂਟਰ ਸੀ ਨਾ ਜਿਹੜਾ ਸਾਡੇ ਇੱਥੇ ਉਮਰ ਕਿੰਨੀ ਸੀ ਉਸ ਵੇਲੇ ਮੇਰੀ ਬਾਬਾ ਉਹਨਾਂ ਮੁੰਡਿਆਂ ਵਾਂਗ ਮੈਨੂੰ ਸਾਰਿਆਂ ਦਾ ਪਤਾ ਵਾਹ ਜੀ ਵਾਹ ਸਾਡੇ ਉਹ ਵੱਡਾ ਇੱਥੇ ਖੜਾ ਸੀ ਬੜਾ ਲੈ ਜਾਂਦੇ ਰਹੇ ਅੰਦਰ ਵਿਖਾਓ ਫਿਰ ਬਜ਼ੁਰਗਾਂ ਦਾ ਘਰ ਤੁਸੀਂ ਕੋਠੀ ਤੇ ਰਹਿੰਦੇ ਹੁੰਦੇ ਸੀ ਨਹੀਂ ਸਾਡਾ ਕੋਠੀ ਤੇ ਭਗਵਾਨ ਸ਼ਾਹ ਦੀ ਸੀ ਨਾ ਆਪ ਨਹਿਰ ਤੋਂ ਅੱਗੇ ਆਪਣਾ ਛੱਪੜ ਤੋਂ ਅੱਗੇ ਸੀ ਕੰਢੇ ਦੇ ਕੋਠੀ ਸਾਡਾ ਘਰ ਉਹ ਤੋਂ ਥੋੜਾ ਪਹਿਲਾਂ ਸੀਗਾ ਜਦੋਂ ਬਾਜ਼ਾਰ ਅੱਗੇ ਜਾਂਦਾ ਨਾ ਬਾਜ਼ਾਰ ਜਾਂਦਾ ਤੇ ਬਾਜ਼ਾਰ ਤੋਂ ਲੰਘ ਕੇ ਅੱਗੇ ਫਿਰ ਮਰਵਾਂ ਦੇ ਘਰ ਆਉਂਦੇ ਨੇ ਉਸ ਤੋਂ ਪਹਿਲਾਂ ਇੱਕ ਸੱਜੇ ਨੂੰ ਗਲੀ ਜਾਂਦੀ ਸੀ ਉਹ ਹੈਗੇ ਗਲੀ ਜਾਂਦੀ ਸੀ ਉਸ ਗਲੀ ਦੇ ਅਖੀਰ ਤੇ ਸਾਡਾ ਘਰ ਇਸ ਪਾਸੇ ਸੀਗਾ ਤਿੰਨ ਚਾਰ ਘਰ ਸਨ ਤੇ ਉਹ ਗਲੀ ਤੋਂ ਅੱਗੇ ਲੰਘੋ ਤੇ ਬੜਾ ਖੁੱਲਾ ਮੈਦਾਨ ਸੀਗਾ ਉੱਥੇ ਗੁੱਲੀ ਡੰਡਾ ਖੇਡਣਾ ਜੰਜ ਘਰ ਸੀ ਨਾ ਜੰਜ ਘਰ ਦੇ ਅੱਗੇ ਲੰਘ ਕੇ ਜਾਓ ਨਾ ਅਗਲੇ ਪਾਸੇ ਘਰ ਸੀ ਉਹ ਸੀ ਤੇਜਾ ਸਿੰਘ ਜ਼ੈਲਦਾਰ ਹਾਂ ਮੇਰੇ ਫਾਦਰ ਦਾ ਨਾਮ ਵੀ ਤੇਜਾ ਸਿੰਘ ਸੀ ਉਹ ਸਾਰੇ ਕਾਫੀ ਨੇੜੇ ਸਨ ਸਾਹਮਣਾ ਫਿਰ ਉਹਨਾਂ ਦਾ ਘਰ ਹੋਇਆ ਹਾਂ ਵੱਡਾ ਸਾਰਾ ਘਰ ਸੀ ਉਹਨਾਂ ਦਾ ਇਹ ਹੁਣ ਤਲਾਕ ਨਜ਼ਰ ਆ ਰਿਹਾ ਤੁਹਾਨੂੰ ਅੱਛਾ ਸਰਦਾਰ ਜੀ ਨਵਾਬ ਕਪੂਰ ਸਿੰਘ ਉਹਨਾਂ ਦਾ ਘਰ ਕਿਹੜਾ ਸੀ ਉਹ ਤੇ ਬੜੀ ਪੁਰਾਣੀ ਗੱਲ 16 ਉਹ ਅਸੀਂ ਤੁਹਾਡੇ ਕੋਲ ਸੁਣਾਂਗੇ ਤੁਹਾਡੇ ਘਰ ਜਾ ਕੇ ਸੁਣਾਂਗੇ ਆਪਣਾ ਘਰ ਬਹਿ ਕੇ ਸੁਣਾਂਗੇ ਨਾ ਉਹ ਪਿੰਡ ਦੀ ਇੱਕ ਹਿਸਟਰੀ ਹੈ ਉਹ ਬਿਲਕੁਲ ਹਾਂ ਮੈਂ ਆਪਣੀ ਜਿਹੜੀ ਜ਼ਿੰਦਗੀ ਦੀ ਕਹਾਣੀ ਲਿਖੀ ਹੈ ਹਾਂਜੀ ਜੋ ਮੈਂ ਪਿੰਡ ਦਾ ਹਵਾਲਾ ਦਿੱਤਾ ਹੈ ਉਹ ਚ ਮੈਂ ਲਿਖਿਆ ਕਿ ਜਿਹੜਾ ਪਿੰਡ ਹੈ ਇੱਥੋਂ ਦਾ ਜਿਹੜਾ ਸਭ ਤੋਂ ਮਸ਼ਹੂਰ ਸਿੱਖ ਸੀ ਉਹ ਕਪੂਰ ਸਿੰਘ ਵਿਰਕ ਸੀ ਅੱਛਾ ਚੌਧਰੀ ਦਲੀਪ ਉਹ ਸਿੱਖ ਨਹੀਂ ਸੀ ਬਣਿਆ ਉਦੋਂ ਸਿੱਖ ਨਹੀਂ ਸਨ ਹੁੰਦੇ ਉਹਦੇ ਦੋ ਪੁੱਤਰ ਸਨ ਵੱਡੇ ਦਾ ਨਾਮ ਸੀਗਾ ਦਾਨ ਸਿੰਘ ਦਾਨਾ ਕਹਿੰਦੇ ਨਿੱਕੇ ਦਾ ਕਪੂਰਾ ਉਹ ਫਿਰ ਉਹਨਾਂ ਨੂੰ ਅੰਮ੍ਰਿਤਸਰ ਲੈ ਗਏ ਉੱਥੇ ਜਾ ਕੇ ਉਹਨਾਂ ਅੰਮ੍ਰਿਤ ਛਕਿਆ ਤੇ ਚੌਧਰੀ ਦਲੀਪ ਬਣ ਗਿਆ ਦਲੀਪ ਸਿੰਘ ਤੇ ਦਾਨਾ ਬਣ ਗਿਆ ਦਾਨ ਸਿੰਘ ਕਪੂਰ ਸਿੰਘ ਬਣ ਗਿਆ ਕਪੂਰਾ ਬਣ ਗਿਆ ਕਪੂਰ ਸਿੰਘ ਉਹ ਫਿਰ ਅਖੀਰ ਤੇ ਅੰਮ੍ਰਿਤਸਰ ਦੇ ਜਿਹੜਾ ਗੋਲਡਨ ਟੈਂਪਲ ਹੈ ਕਪੂਰ ਸਿੰਘ ਉਹਦਾ ਫਿਰ 4th
ਲੀਡਰ ਬਣਿਆ, ਜਥੇਦਾਰ ਬਣੇ ਸੀ। ਉਹਨੇ ਫਿਰ ਜਿਹੜੀ ਸਾਰੀ ਸਿੱਖਾਂ ਦੀ ਫੌਜ ਸੀ ਉਹਨੂੰ ਆਰਗੇਨਾਈਜ਼ ਕੀਤਾ, ਕਪੂਰ ਸਿੰਘ ਵਿਰਕ। ਚਲੋ ਇਹ ਪੂਰੀ ਹਿਸਟਰੀ ਤੁਹਾਡੇ ਕੋਲ ਉੱਥੇ ਬਹਿ ਕੇ ਸੁਣਦੇ ਆ, ਆਜੋ।